ਨਾ ਹਿੰਦੂ ਸੀ ਉਹ ਕੁੜੀਆਂ ਜਾਂ ਜਵਾਨ ਆਣ ਨਾ ਆਂਦਾ ਕੀ ਆਂਦੀ ਹੋ ਤੁਸੀਂ ਮੁੰਡਾ ਇੱਕ ਮੁਸਲਮਾਨ ਦਾ ਖਲੋਤਾ ਸੀ ਕੰਮ ਸਾਡੇ ਆਣੀ ਨੂੰ ਤੂੰ ਆ ਕਿੱਥੇ ਪਾਕਿਸਤਾਨ ਚ ਜਾਣਾ ਉਹ ਮੁਸਲਮਾਨ ਜਿਹੜਾ ਸੀ ਬੜਾ ਤੜਾਉਂਦਾ ਸੀ ਉਹਨੇ ਆਖਿਆ ਤੇ ਬੜੀ ਭੈਣ ਜੀ ਸਾਡੇ ਹੁੰਦੇ ਸਾਡੀ ਭੈਣ ਨੇ ਕਹਿੰਦਾ ਭਾਵੇਂ ਪਿੰਡੋਂ ਉੱਠ ਕੇ ਆਈਆਂ ਦੁਆਲਿਓ ਹੈ ਸਾਡੀ ਭੈਣਾਂ ਨੇ ਉਹਨਾਂ ਦਾ ਯਾਰ ਫਲਾਣਾ ਪਿੰਡ ਮਿੱਠਾ ਪਰ ਰਾਈਆਂ ਦਾ ਉਸ ਘਿਓ ਲੈਣ ਜਾਣਾ ਉਹ ਨਾਲ ਲੈ ਗਿਆ ਸੌਣ ਭਾਦੋਂ ਦਿਨ ਸੀ ਉਹਨੇ ਜਦ ਰਾਹ ਵੱਟੇ ਆਇਆ ਘਿਓ ਲੈ ਕੇ ਉਹਨੂੰ ਤੇ ਮਾਰਿਆ ਬਰਸ਼ਾ ਥੱਲੇ ਛੱਡਿਆ ਜਾਨੋਂ ਮਾਰ ਛੱਡਿਆ ਉਹਨੂੰ ਜਿਹਨੇ ਗੱਲ ਕੀਤੀ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਤੇ ਕੋਈ ਸ਼ੌਕ ਵੀ ਰੱਖੇ ਸੀ ਘੋੜੀਆਂ ਛੋੜੀਆਂ ਵੀ ਰੱਖੀਆਂ ਸੀ ਕਿ ਇਕੱਲੇ ਢੱਗੇ ਹੀ ਰੱਖੇ? ਚੋਰੀਆਂ ਦਾ ਸ਼ੌਂਕ ਸੀ। ਹਾਂਜੀ ਚੋਰੀ ਦਾ ਹਾਂ ਉਹ ਕਿਉਂ ਭਾਈ ਕਿਸੇ ਘਰ ਲੁੱਟ ਲੈਣਾ ਆਪਣੇ ਪਿੰਡ 'ਚ ਲੁੱਟੀ ਜਾਂਦੇ? ਨਹੀਂ ਦੁਆਰੇ ਲੁੱਟਦੇ ਸੀ ਘੋੜੀਆਂ ਵੀ ਦੁਆਰੇ ਲੁੱਟਦੇ ਸੀ। ਲੁੱਟਦਾ ਕਿਹੜਾ ਸੀ ਜ਼ਿਆਦਾ ਬੰਦਾ? ਇੱਕਦਮ ਸਿੱਤੇ ਖਾਂ ਪੈਂਦਾ ਉੱਥੇ ਨਾ ਗੱਡੀ ਉਹ ਤੁਸੀਂ ਰਾਹ ਜਾਂਦੇ ਵੇਖਿਆ? ਵੇਖੀ ਗਏ ਅਸੀਂ ਰਾਤ ਰਹੇ ਉੱਥੇ। ਉਹ ਸਿੱਖਾਂ ਦੀ ਸੀ ਕਿ ਮੁਸਲਮਾਨਾਂ ਦੀ ਗੱਡੀ? ਜਿਹੜੀ ਵੱਡੀ ਸੀ ਵੱਡੀ ਮੁਸਲਮਾਨ ਦੀ ਗੱਡੀ ਵੱਡੀ। ਇੱਕ ਆ ਸਾਨੂੰ ਕਿਸੇ ਦਾ ਕੰਨ ਕਿਸੇ ਦਾ ਸਿਰ ਕਿਸੇ ਦਾ ਹੱਥ ਵੇਖ ਡੰਗਰ ਪੱਠੇ ਨਾ ਦੇਣ ਫਿਰ ਉਹਨਾਂ ਨਾਲ ਪੱਠੇ ਵਢਾਈਏ ਤੇ ਤਾਂ ਪੱਠੇ ਦੇਣ ਜੇ ਗੰਨੇ ਮੰਗਾ ਗੰਨਾ ਦੇਣ ਦੇ ਸਾਡਾ ਗੰਨਾ ਨੂੰ ਕਰੇ ਮੈਂ ਫਿਰ ਰਾਤ ਨੂੰ ਉਹਨਾਂ ਦੇ ਵੱਢ ਕੇ ਲਿਆਂਦਾ। ਅੱਛਾ ਤੇ ਆਪਣੇ ਉਸੇ ਜਗ੍ਹਾ ਤੇ ਆ ਗਏ? ਉਸੇ ਜਗ੍ਹਾ ਉੱਥੇ ਵੀ ਚੋਰੀ ਕਰਦੇ ਸੀ ਫਿਰ ਰਾਤ ਨੂੰ ਵੱਢ ਕੇ ਮੈਂ ਲਿਆਂਦੀ। ਦਲੇਰ ਮੈਂ ਬੜਾ ਸੀ ਡਰਦਾ ਨਹੀਂ ਸੀ। ਅੱਛਾ ਵਾਲੇਕਮ ਸਲਾਮ ਜੀ। ਬਜ਼ੁਰਗੋ ਅੱਜ ਤੁਹਾਡੇ ਕੋਲ ਅਸੀਂ ਨਾ ਆਏ ਆ ਪੁਰਾਣੀਆਂ 47 ਵੇਲੇ ਦੀਆਂ ਗੱਲਾਂ। ਬਿਲਕੁਲ ਕੀ ਨਾਮ ਹੈ ਆਪਣਾ? ਮੁਹੰਮਦ ਰਫੀਕ। ਹਾਂਜੀ ਮੁਹੰਮਦ ਰਫੀਕ। ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਹੈ? ਸ਼ੇਰ ਮੁਹੰਮਦ। ਤੇ ਦਾਦਾ ਜੀ ਦਾ? ਇਹਦਾ ਰਹਿਮਤ ਸੀ, ਇਹਦਾ ਬੋਲੀ ਇਹਦਾ ਅਲੀਆ ਸੀ। ਅੱਛਾ ਨਾਮ ਮੈਨੂੰ ਤਿੰਨ ਬਾਬੇ ਸੀ। ਅੱਛਾ ਤਿੰਨ ਬਾਬੇ ਸੀ ਤੁਹਾਡੇ। ਠੀਕ ਹੋ ਗਿਆ। ਕਿਹੜੇ ਪਿੰਡੋਂ ਉੱਠ ਕੇ ਇੱਧਰ ਆਏ ਤੁਸੀਂ? ਅਸੀਂ ਆਏ ਤੇਜਪੁਰੇ ਚੋਂ। ਹਾਂਜੀ ਪਿੰਡ ਸੀ ਤੇਜਪੁਰਾ। ਤੇਜਪੁਰਾ ਜ਼ਿਲ੍ਹਾ ਅੰਬਾਲਾ ਤਹਿਸੀਲ ਵੀ ਅੰਬਾਲਾ। ਅੱਛਾ ਅੰਬਾਲੇ ਦੇ ਨਜ਼ਦੀਕ ਹੀ ਸੀ ਪਿੰਡ? ਹਾਂ ਅਸੀਂ 10-12 ਕੋ ਪੈਂਦਾ। 12 ਕੋ। ਤੁਹਾਡੇ ਪਿੰਡ ਕਿਹੜੇ ਕੌਮਾਂ ਬਾਸ ਸੀ? ਬਹੁਤੇ ਰਾਜਪੂਤ ਦੇ ਬਾਸ ਸੀ। ਤੁਸੀਂ ਤੁਹਾਡੀ ਕੌਮ ਕਿਹੜੀ ਹੈ? ਰਾਜਪੂਤ। ਗੋਤ ਕਿਹੜੀ ਹੈ? ਗੋਤ ਦਾ ਚੌਹਾਨ ਰਾਜਪੂਤ। ਸਹੀ ਹੋ ਗਿਆ। ਤੇ ਹੋਰ ਕਿਹੜੀਆਂ ਕੌਮਾਂ ਸੀ? ਹੋਰ ਕੌਮਾਂ ਦੇ ਇੱਕ ਘਰ ਸਿੱਖਾਂ ਦਾ ਸੀ। ਇੱਕ ਘਰ ਸਿੱਖਾਂ ਦਾ? ਇੱਕ ਪਾਣੀ ਢੋਣ ਵਾਲੇ ਨਹੀਂ ਹੁੰਦੇ ਕਿਹਨੂੰ ਕੀ ਬੋਲਦੇ ਉਹਨਾਂ ਨੂੰ? ਹਾਂਜੀ ਮਾਛੀ। ਇੱਕ ਘਰ ਮਾਛੀਆਂ ਦਾ ਸੀ। ਅੱਛਾ ਬਾਕੀ ਕੋਈ ਚਮਿਆਰ ਬਹੁਤੇ ਸੀ। ਅੱਛਾ ਚਮਿਆਰ ਬਹੁਤੇ। 2-4 ਘਰ ਤਰਖਾਣਾ ਦੇ, ਇੱਕ ਘਰ ਅੰਬਾਲੇ ਦਾ, ਇੱਕ ਘਰ ਲੋਹਾਰ ਦਾ। ਸਹੀ ਹੋ ਗਿਆ। ਇਹ ਦੱਸੋਗੇ ਨਾਂ ਚੇਤਾ ਨੇ ਉਦੋਂ ਦੇ ਬੰਦਿਆਂ ਦੇ ਜਿਹੜੇ ਸਿੱਖਾਂ ਦੇ ਜਾਂ ਚਮਾਰਾਂ ਦੇ ਜਾਂ ਜਿਹੜੇ ਉੱਥੇ ਰਹਿੰਦੇ ਸੀ ਹੋਰ ਲੋਕ? ਆਪਣੇ ਜਿਹੜੇ ਸੀ ਰਾਜਪੂਤਾਂ ਦਾ ਨਾਂ ਕੋਈ ਯਾਦ ਨਹੀਂ। ਉਹਨਾਂ ਤਰਖਾਣਾ ਦੇ ਤੇ ਉਹਨਾਂ ਦਾ ਕੀ ਮਾਣੇ ਹੁੰਦੇ ਨੇ ਕਿ ਮੈਂ ਉਹਨਾਂ ਦੇ ਨਹੀਂ ਯਾਦ। ਕਿਸੇ ਦਾ ਵੀ ਨਹੀਂ ਯਾਦ? ਹਾਂ ਆਪਣੇ ਕੌਮ ਦੇ ਯਾਦ ਨੇ ਰਾਜਪੂਤ। ਕਿਹੜੇ ਰਾਜਪੂਤ ਸਨ? ਚੌਧਰੀ ਛੱਜੂ ਖਾਨ, ਚੌਧਰੀ ਖਾਨ ਬਹਾਦਰ, ਮੀਰ ਬਹਾਦਰ, ਕੁਮੇਦਾਨ, ਅੱਛਾ ਇੱਕ ਸ਼ਰੀਫ ਲੰਬਰਦਾਰ। ਹਾਂ ਉਹ ਲੰਬਰਦਾਰ ਸੀ। ਸਹੀ ਹੋ ਗਿਆ। ਜ਼ਮੀਨ ਤੁਹਾਡੇ ਇੱਕ ਚੌਧਰੀ ਗਫੂਰ। ਹਾਂਜੀ ਇੱਕ ਚੌਧਰੀ ਗਫੂਰ। ਅੱਛਾ ਕਿੰਨੀ 7 ਲੰਬਰਦਾਰੀਆਂ ਸੀ? ਹਾਂ ਲੰਬਰਦਾਰ 5-4 ਸੀ।
ਅੱਛਾ ਹਾਂ ਛੱਤ ਦੇ ਨਹੀਂ ਆ ਕਿਹੜੇ ਕਿਹੜੇ ਲੰਬੜਦਾਰ ਸਨ ਉਹਨਾਂ ਦੇ ਨਾਂ ਗਿਣਾ ਦਿਓ। ਇੱਕ ਨਾਮ ਮੁਹੰਮਦ ਯੂਸਫ, ਹਾਂਜੀ। ਇੱਕ ਨਸੀਰੋ, ਦੋ ਇੱਕ ਸੀ ਫਤਿਹ ਮੁਹੰਮਦ, ਅੱਛਾ। ਤਿੰਨ ਇੱਕ ਨਸੀਰੋ ਸ਼ਰੀਫ, ਉਹਦਾ ਨਾਂ ਸੀ ਸ਼ਰੀਫ, ਉਹ ਨੰਬਰਦਾਰ ਸੀ। ਸਹੀ ਹੋ ਗਿਆ। ਤੇ ਇੱਕ ਦਾ ਨਾਮ ਅਬਦੁਲ ਮਜੀਦ। ਅੱਛਾ ਅਬਦੁਲ ਮਜੀਦ, 5 ਹੋ ਗਏ। ਪੰਜ ਹੀ ਨੰਬਰਦਾਰ ਸੀ ਬਸ। ਸਹੀ ਹੋ ਗਿਆ। ਇੱਕ ਹੋਰ ਸੀ ਫਤਿਆ, ਅੱਛਾ ਇੱਕ ਦਾ ਨਾਮ ਫਤਿਆ ਸੀ। ਅੱਛਾ 6 ਹੋ ਗਏ। 6 ਉਹ 7 ਦਾ ਅੱਧਾ ਮੇਰੇ ਹਿਸਾਬ ਨਾਲ 6 ਨੇ ਮੇਰੇ ਯਾਦ, ਅੱਛਾ। 7ਵਾਂ ਯਾਦ ਨਹੀਂ ਹੈ। ਅੱਛਾ ਤੇ ਘਰ ਤੁਹਾਡੇ ਕੱਚੇ ਸੀ ਕਿ ਪੱਕੇ ਸੀ? ਕੱਚੇ ਸੀ ਸਾਹਮਣੇ। ਸਾਰਾ ਪਿੰਡ ਕੱਚਾ ਸੀ? ਨਹੀਂ ਪੱਕੇ ਵੀ ਹੈ। ਕਿੰਨਾ ਦੇ ਘਰ ਪੱਕੇ ਸਨ? ਪੱਕੇ ਸੀ ਚੌਧਰੀ ਛੱਜੂ ਖਾਨ ਦਾ, ਚੌਧਰੀ ਖਾਨ ਬਹਾਦਰ ਦਾ। ਕਿਹੜੀ ਸਾਈਡ ਤੇ ਸਨ ਇਹਨਾਂ ਦੇ ਘਰ? ਇਹ ਸਾਈਡ ਤੇ ਸਾਡੇ ਚੜ੍ਹਦੇ ਪਾਸੇ। ਚੜ੍ਹਦੇ ਪਾਸੇ ਸੀ। ਤੁਹਾਡਾ ਘਰ ਕਿਹੜੀ ਸਾਈਡ ਤੇ ਸੀ? ਅਸੀਂ ਲਹਿੰਦੇ ਪਾਸੇ ਦਰਮਿਆਨ ਦੇ ਵਿੱਚ ਪਿੰਡ ਦੇ। ਪਿੰਡ ਦੇ ਵਿੱਚ ਕਬਰਸਤਾਨ ਵੀ ਹੈ ਸੀ? ਹਾਂ ਕਬਰਸਤਾਨ ਹੈ। ਕਿਹੜੀ ਸਾਈਡ ਤੇ ਸੀ? ਕਬਰਸਤਾਨ ਸਾਡਾ ਸੀ ਇੱਧਰ ਪੈਰੀਆਂ ਆਪਣੀਆਂ ਤੇ ਬਣਾਉਂਦੇ ਖਾਸ ਕਬਰਸਤਾਨ ਨਹੀਂ ਸੀ। 4 ਕਬਰਸਤਾਨ ਸੀ? ਨਹੀਂ ਜਿਹਨੇ ਪੈਰੀਆਂ ਤੇ ਆਪਣੀ ਕਬਰਸਤਾਨ ਦੇ ਬਣਾਉਂਦੇ। ਸਹੀ ਹੋ ਗਿਆ। ਮਤਲਬ ਸਾਡਾ ਬਾਗ ਸੀ 22 ਵੀਗੇ ਇੰਡੀਆ 'ਚ। ਕਾਹਦਾ ਬਾਗ? ਬਾਗ ਹੈ ਅੰਬਾਂ ਦਾ, ਅਮਰੂਦਾਂ ਦਾ ਤੇ ਹੋਰ ਕਈ ਜੇ ਰਲੇ ਮੇਰੀ ਚੀਜ਼ਾਂ। ਅੱਛਾ। ਤੇ ਉਹ ਸਾਡੇ ਜਿੰਨੇ ਮੇਰੀ ਮਾਂ ਦਾਦੇ ਦੂਜੇ ਸਾਰੇ ਬਾਗ ਦੇ ਵਿੱਚ ਦਫਨ ਹੋਏ ਨੇ। ਅੱਛਾ ਬਾਗ ਦੇ ਵਿੱਚ ਦਫਨ? ਬਾਗ ਦੇ ਵਿੱਚ ਦਫਨ ਕੀਤੇ। ਇਸੇ ਤਰ੍ਹਾਂ ਜਿਹਦਾ ਤੁਹਾਡੀ ਵਾਲਦਾ ਵੀ ਉੱਥੇ ਫੌਤ ਹੋ ਗਈ ਸੀ? ਸਾਡੀ ਵਾਲਦਾ ਵੀ ਉੱਥੇ ਫੌਤ ਹੋ ਗਈ ਇੰਡੀਆ 'ਚ। ਬਾਬਾ ਵੀ ਉੱਥੇ ਫੌਤ ਹੋਇਆ। ਤਾਇਆ ਮੇਰਾ ਜਿਹੜਾ ਉਹ ਮਾੜਾ ਫੌਤ ਹੋਇਆ। ਤੁਸੀਂ ਕਿੰਨੇ ਭਾਈ ਸੀ? ਅਸੀਂ ਭਾਈ ਜੀ ਉਸ ਬੱਚੇ ਨੇ। ਕੀ ਨਾਂ ਸੀ ਉਹਨਾਂ ਦੇ? ਇੱਕ ਨਾ ਕੋਈ ਸ਼ਾਇਦ ਇੱਕ ਦਿਨ ਸਦੀਕ, ਇੱਕ ਦਿਨ ਰਫੀ। ਸਹੀ ਹੋ ਗਿਆ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? ਮੇਰੀ ਉਮਰ 10-12 ਸਾਲ। 10-12 ਸਾਲ ਸੀ। ਸਕੂਲ ਹੈ ਸੀ ਪਿੰਡ ਦੇ ਵਿੱਚ? ਨਹੀਂ ਸਾਹਾ ਦੇ ਸਕੂਲ। ਹਾਂਜੀ। ਸਾਡੇ ਪਿੰਡ ਨਾਲ ਨਜ਼ਦੀਕ ਸੀ ਕੋਮ ਪੈਂਦਾ, ਸਾਹਾ ਬੋਲਦੇ। ਅੱਛਾ ਉੱਥੇ ਸਕੂਲ ਸੀ? ਉੱਥੇ ਸਕੂਲ। ਨਾਲ ਦੇ ਪਿੰਡ ਗਨਾਓ ਹਾਂ, ਕਿਹੜੇ ਕਿਹੜੇ ਪਿੰਡ ਸੀ? ਇੱਕ ਤਾਂ ਸਾਹਾ ਸੀ, ਇੱਕ ਬੀਟਾ ਸੀ, ਤੇ ਇੱਕ ਕੇਸੀ ਸਟੇਸ਼ਨ ਸੀ, ਇੱਕ ਬੀਟਾ ਸੀ। ਸਹੀ। ਅੱਛਾ ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਸਜਿਦਾਂ ਸਾਡੇ ਪਿੰਡ ਦੇ ਦੋ ਮਸਜਿਦਾਂ? ਦੋ ਮਸਜਿਦਾਂ। ਕਿਹੜੀ ਸਾਈਡ ਤੇ? ਇੱਕ ਤਕਰੀਬਨ ਨਾ ਦਰਮਿਆਨ ਦੇ ਵਿੱਚ ਸੀ, ਇੱਕ ਕੋਈ ਪਹਾੜ ਦੀ ਸਾਈਡ ਤੇ। ਦੋ ਮਸਜਿਦਾਂ ਸੀ। ਪੱਕੀਆਂ ਮਸਜਿਦਾਂ ਸੀ ਕਿ ਕੱਚੀਆਂ? ਪੱਕੀ ਮਸਜਿਦਾਂ ਸੀ। ਮਸਜਿਦਾਂ ਸਾਰੀਆਂ ਪੱਕੀਆਂ ਸੀ ਮਾਸ਼ਾਅੱਲਾ। ਤੇ ਸਕੂਲ ਕੋਈ ਨਹੀਂ ਸੀ? ਹੈ ਸਕੂਲ ਸਾਡੇ ਪਿੰਡ ਕੋਈ ਨਹੀਂ। ਤੇ ਕੋਈ ਸਿੱਖਾਂ ਦਾ ਉਹਨਾਂ ਨੇ ਬਣਾਇਆ ਸੀ? ਇੱਕ ਘਰ ਬਣਾਇਆ ਸਿੱਖਾਂ ਨੇ। ਹਾਂ ਉਹ ਇੱਕ ਘਰ ਸਿੱਖਾਂ ਦਾ ਹੈ ਸੀ, ਉਹ ਸਾਡੇ ਬੰਦੇ ਕੁੱਟ ਕੱਟ ਕੇ ਕੱਢ ਛੱਡੇ। ਪੈਲੀ ਵੀ ਹੈ ਜੀ ਉਹਨੇ ਦਿੱਤੇ। ਕਿੰਨੀ ਪੈਲੀ ਸੀ ਉਹਨਾਂ ਦੀ? ਪੈਲੀ ਦੇ ਹੈ ਸੀ ਕੋ ਮੇਰੇ ਖਿਆਲ ਕੋਈ 500-400 ਕਿੱਲਾ, 500-600 ਕਿੱਲਾ ਸੀ। ਤੁਸੀਂ ਕਿਉਂ ਕੱਢਿਆ ਉਹਨਾਂ ਸਿੱਖਾਂ ਨੂੰ ਆਪਣੇ ਪਿੰਡੋਂ? ਉਹ ਸਾਡੇ ਖਰਾਬ ਹੀ ਸੀ ਨਾ ਉਹ ਆਮਾਇਆ ਗੋਸ਼ਤ ਨਹੀਂ ਬਣਦੇ, ਝਟਕਾ ਕਰਦੇ ਸੀ। ਅੱਛਾ। ਅਸੀਂ ਦਿਨ ਝਟਕਾ ਕਰਦੇ, ਅਸੀਂ ਤਕਬੀਰ ਫਿਰਦੇ। ਸਾਡਾ ਮੇਰੇ ਕਿਤੇ ਹੋਣਾ ਕਿੰਨਾ। ਸਹੀ ਹੋ ਗਿਆ। ਇਕੱਲੇ ਘਰ ਦੇ ਕੁੱਟ ਕੇ ਕੱਢ ਛੱਡਿਆ। ਇਹ ਕਿਦੋਂ ਦੀ ਗੱਲ ਹੈ ਜਦੋਂ ਕੱਢਿਆ ਸੀ ਉਹਨਾਂ ਨੂੰ? ਉਸ ਬਾਅਦ ਮੇਰੇ ਖਾਜਾ ਮੈਨੂੰ ਮਾਨ ਬਸਦੇ। ਅੱਛਾ ਉਦੋਂ ਰਹਿੰਦੇ ਸੀ? ਰਹਿੰਦੇ ਸੀ। ਮੁਸਲਮਾਨਾਂ ਦੇ ਹੋਰ ਕਿਹੜੇ ਕਿਹੜੇ ਨਾਲ ਪਿੰਡ ਲੱਗਦੇ ਸੀ? ਇੱਕ ਤਾਂ ਸਾਹ ਸੀ। ਹਾਂਜੀ। ਸਾਹ ਜਿਹੜਾ ਸੀ ਨਾ ਇਹ ਕੇਸਰੀ ਸੀ। ਉੱਥੇ ਮੁਸਲਮਾਨ ਹੀ ਸਨ? ਮੁਸਲਮਾਨ ਦੇ ਸਾਰੇ। ਸਹੀ ਹੋ ਗਿਆ। ਤੇ ਹੋਰ ਕੋੜਵਾ ਸੀ, ਉਹ ਵੀ ਨਾਂ ਸੀ। ਇੱਕ ਜੀ ਪਿੰਡ ਦਾ ਨਾਂ ਸੀ ਕੇਸਰੀ ਦਾ ਸਟੇਸ਼ਨ। ਅੱਛਾ। ਉਹ ਵੀ ਮੁਸਲਮਾਨ ਸੀ। ਉੱਥੇ ਵੀ ਮੁਸਲਮਾਨ ਸੀ। ਤੇ ਉਹ ਵਿਆਹ ਸ਼ਾਦੀ ਦਾ ਕਪੜਾ ਲੈਣ ਕਿੱਥੋਂ ਜਾਂਦੇ ਸੀ? ਉਹ ਮਿੱਠਾ ਬਲ ਲੈਣ ਜਾਂਦੇ ਪਿੰਡ ਸੀ। ਮਿੱਠਾ ਬਲ ਉੱਥੇ ਪਿੰਡ ਉੱਤੇ ਜਾਂਦੇ। ਬਾਬਾ ਵੱਡਾ ਪਿੰਡ ਸੀ? ਵੱਡਾ ਪਿੰਡ ਸੀ ਉੱਥੇ। ਉੱਥੇ ਨੂਰਾਜ ਬਚਵਾਨ ਸੀ। ਅੱਛਾ। ਮਾਨ ਮੁਸਲਮਾਨ ਨਹੀਂ ਸੀ ਹੋਏ, ਉੱਥੇ ਵੀ ਆਇਆ ਸੀ ਰਾਜਪੂਤ, ਪਰ ਗੋਤ ਤੇ ਚੌਹਾਨ ਨਹੀਂ ਸੀ ਉਹਨਾਂ ਦੀ, ਪਰ ਯਾਨੀ ਉਹ ਮੁਸਲਮਾਨ ਨਹੀਂ ਹੋਏ, ਸਿੱਖ ਸੀ। ਅੱਛਾ ਹਿੰਦੂ ਸੀ? ਹਿੰਦੂ ਨੂੰ ਵਿਆਹ ਸ਼ਾਦੀ ਦੇ ਲੋਕਾਂ ਨੂੰ ਬੁਲਾਉਂਦੇ ਸੀ। ਤੁਸੀਂ ਜਾਂਦੇ ਸੀ ਉਹਨਾਂ ਦੇ ਵਿਆਹ ਸ਼ਾਦੀ ਉਹਨਾਂ ਦੀ? ਹਿੰਦੂਆਂ ਦੇ? ਉਹ ਇੱਥੇ ਨਹੀਂ ਰਹਿੰਦੇ ਹੁੰਦੇ। ਅੱਛਾ ਆਪਣੀ ਬਰਾਦਰੀ ਨਹੀਂ ਛੱਡੀ ਉਹਨਾਂ ਨੇ? ਨਾ ਛੱਡੀ ਬਰਾਦਰੀ, ਬੁਲਾਉਂਦੇ ਜਾ ਕੇ ਸਾਨੂੰ। ਅੱਜ ਤਾਂ ਬਰਾਦਰੀ ਸੀ, ਚਲੋ ਅਸੀਂ ਮੰਨ ਲਿਆ, ਉਹ ਮੰਨਣਾ ਲਿਆ। ਅੱਛਾ। ਪਿੰਡ ਬੜਾ ਤਗੜਾ ਸੀ। ਅੱਛਾ ਪਿਆਰ ਹੈਗਾ ਸੀ ਉਹਨਾਂ ਹਿੰਦੂਆਂ ਦੇ ਨਾਲ ਜਿਹੜੇ ਰਾਜਪੂਤ ਸਨ? ਪਿਆਰ ਸੀ। ਉਹ ਸਾਡੇ ਪਿੰਡ ਤਲਾਅ ਬੜਾ ਸੀ, ਲੋਕ ਡਰਦੇ ਬੜੇ ਸੀ। 20 ਗੋਲ ਤੱਕ ਹੱਥ ਨਹੀਂ ਪਾਉਂਦਾ ਅੰਬਾਲੇ ਨੂੰ। ਚੌਧਰੀ ਛੱਜੂ ਖਾਨ ਸੀ ਬੜਾ ਮਸ਼ਹੂਰ ਮਰੂ, ਤੇ ਲੋਕ ਸਾਰੇ ਡਰਦੇ ਸੀ। ਉਹ ਤੁਹਾਡੇ ਪਿੰਡ ਦਾ ਸੀ? ਹਾਂ ਸਾਡੇ ਪਿੰਡ ਦਾ ਸੀ। ਜਦੋਂ ਜ਼ਿਆਦਾ ਵੀ ਹੋਇਆ ਪਹਿਲਾਂ 10 ਦਿਨ 20 ਦਿਨ ਫੌਜ ਸਾਡੇ ਦੁਆਲੇ ਪਿੰਡ ਦੇ ਕਰਦੇ ਸੀ ਵੀ ਹਿੰਦੂਆਂ ਨੂੰ ਨਾ ਮਾਰਨ। ਸਾਡੇ ਪਿੰਡ ਨੂੰ ਡਰਦੇ ਸੀ, ਸਾਡੇ ਪਿੰਡ ਤੋਂ। ਸਾਡੇ ਪਿੰਡ ਤੋਂ ਨਾ ਤੇਪੜੇ ਤੋਂ ਹਿੰਦੂ ਵੀ ਡਰਦੇ ਦਰ ਸਕੋ ਵੀ ਸਾਨੂੰ ਤਬਾਹ ਕਰਨਾ ਬਰਬਾਦ। ਅੱਛਾ। ਉਹਨੇ ਪਹਿਲਾਂ ਰਾਜਾ ਫੌਜ ਦਾ ਵੀ ਰਾਤ ਨਿਕਲਣਾ
ਇਹ ਵੀ ਤੁਹਾਡੇ ਕੋਲ ਪੁੱਛਦੇ ਆ ਹਾਂ ਥੋੜਾ ਪਿੰਡ ਦੇ ਬਾਰੇ ਪੁੱਛ ਲਈਏ। ਹਾਂ ਖੂਹ ਕਿੰਨੇ ਸੀ ਤੁਹਾਡੇ ਪਿੰਡ ਤੇ? ਖੂਹ ਕੋਈ ਨਹੀਂ ਬਰਾਨ ਲੱਗਾ ਨਹਿਰ ਦਾ ਪਾਣੀ ਲੱਗਦਾ ਨਾ ਬਰਾਨ ਤੇ ਕਿਵੇਂ ਤੁਸੀਂ ਪਾਣੀ ਬਰਾਨ ਹੀ ਫਸਲ ਪਈ ਸੀ ਅੱਲਾ ਦੇ ਬਾਰਿਸ਼ ਤਾਂ ਹੁੰਦੀ ਸੀ ਬਾਅਦ ਚ ਨਹਿਰ ਵਗਦੀ ਚੜ੍ਹਦੇ ਪਾਸੇ ਸਾਡੇ ਤੋਂ ਹੂੰ ਹਾਂ ਚੜ੍ਹਦੇ ਪਾਸੇ ਨਹਿਰ ਵਗਦੀ ਉਹਨੂੰ ਮੈਨੇ ਪਾਣੀ ਬਾਰਿਸ਼ ਦਾ ਪਾਣੀ ਆਉਂਦਾ ਸਹੀ। ਉਹ ਨਹਿਰ ਕੋਈ ਨਹੀਂ ਅੱਛਾ ਤੇ ਬਰਾਨੀ ਇਲਾਕਾ ਸੀ ਉਹ? ਬਰਾਨੀ ਲੱਗਾ ਸਹੀ ਹੈ। ਮਾਮੇ ਨਾਨੇ ਮੇਰੇ ਉੱਥੋਂ ਦੇ ਨੇ ਕਿਹੜਾ ਅਜੇ ਵੀ ਪਿੰਡ? ਉੱਥੇ ਨੇ ਉਹ ਯੂਪੀ ਸੀ ਯੂਪੀ ਸੀ ਵੀ ਅੱਛਾ ਉੱਥੇ ਸਨ? ਹਾਂ ਉੱਥੇ ਨੇ ਅਜੇ ਬੈਠੇ ਨੇ ਉਹ ਕਿਉਂ ਉਹ ਨਹੀਂ ਆਏ? ਨਹੀਂ ਉਹਨਾਂ ਨੂੰ ਆਰਡਰ ਨਹੀਂ ਹੋਇਆ ਕਹਿੰਦਾ ਉਹਨਾਂ ਨੂੰ ਆਰਡਰ ਨਹੀਂ ਹੋਇਆ? ਨਹੀਂ ਉਹ ਸੂਬਾ ਜਿਹੜਾ ਸਾਰਾ ਯੂਪੀ ਦਾ ਨਾਨੇ ਦਾ ਕੀ ਨਾਂ ਸੀ? ਨਾਨੇ ਨਾਲ ਨਹੀਂ ਮਾਮੇ ਦਾ ਨਾਂ ਸੁਲੇਮਾਨ ਸੀ ਹੂੰ ਤੇ ਇੱਕ ਦਿਨ ਉਹ ਪਹਿਲਾ ਦਿਨ ਆਏ ਸੀ ਦੋ ਮਾਮੇ ਅੱਛਾ ਦੋ ਮਾਮੇ ਸੀ। ਹਾਂ ਵੱਡਾ ਜਿਹਾ ਸੁਲੇਮਾਨ ਤੁਸੀਂ ਜਾਂਦੇ ਸੀ ਨਾਨਕਿਆਂ ਦੇ? ਅੱਜ ਗਿਆ ਛੋਟਾ ਹੁੰਦਾ ਗਿਆ ਐਡੇ ਕਿਤੇ ਪਹੁੰਚ ਗਿਆ ਅੱਛਾ ਤੇ ਕਦੀ ਰਾਬਤਾ ਹੋਇਆ ਉਹਨਾਂ ਨਾਲ? ਆ ਰੱਬ ਤੋਂ ਹੁੰਦਾ ਰਹਿੰਦਾ ਨਾ ਫੋਨ ਤੇ ਹੁੰਦਾ? ਮਾਮੇ ਤੇ ਮੇਰੇ ਫੋਨ ਆਉਂਦੇ ਜਾਂਦੇ ਰਹਿੰਦੇ ਨੇ ਕਦੀ ਵਿਆਹ ਸ਼ਾਦੀ ਤੇ ਨਹੀਂ ਬੁਲਾਇਆ ਉਹਨਾਂ ਨੇ ਤੁਹਾਨੂੰ? ਨਹੀਂ ਅਸਾਂ ਬੜਾ ਆ ਨਹੀਂ ਸਕਦੇ ਆਣਾ ਬੜਾ ਵੀਜ਼ਾ ਲਵਾਓ ਤੇ ਜਾ ਸਕਦੇ ਆ। ਹੁਣ ਵੀਜ਼ਾ ਵੀ ਬੜਾ ਔਖਾ ਹੋਇਆ ਸਾਡੀ ਫੁੱਫੀਆਂ ਨੇ ਉੱਥੇ ਤੁਹਾਡੀਆਂ? ਹਾਂ ਹਾਂ ਰਿਸ਼ਤੇਦਾਰੀਆਂ ਆਈਆਂ ਯੂਪੀ ਸੀ ਦੇ ਵਿੱਚ ਦਰਬਾਨ ਉਹ ਜਿੰਦਾ ਅੱਛਾ ਅਬਦੁਰਮਾਨ ਜਿੰਦਾ? ਹਾਂ ਇੱਕ ਮਾਮਾ ਜਿੰਦਾ ਸਹੀ ਹੋ ਗਿਆ। ਮਾਮੇ ਪੁੱਤਰ ਨੇ ਇੱਕ ਜਵਾਨ ਹੋਏ ਅੱਛਾ 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 ਉਹ ਖੈਰ ਪੱਤਰ ਬੰਦੇ ਨੇ ਯਾਨੀ ਮੋਬਾਈਲ ਮੂੰਹ ਪਿਓ ਸਾਡਾ ਜਾਂਦਾ ਰਿਹਾ ਅੱਛਾ ਤੁਸੀਂ ਨਹੀਂ ਗਏ? ਨਹੀਂ ਪਿਓ ਵਾਲਾ ਦੋ ਤਿੰਨ ਫੇਰੇ ਲਾ ਕੇ ਆਇਆ ਸਹੀ ਹੋ ਗਿਆ। ਅੱਛਾ ਇਹ ਦੱਸੋ ਜਦੋਂ ਉਜਾੜੇ ਪਏ ਹਾਂ ਕਿੱਦਾਂ ਪਤਾ ਲੱਗਿਆ ਤੁਹਾਡੇ ਪਿੰਡ ਵਾਲਿਆਂ ਨੂੰ ਕਿ ਇਹ ਪਿੰਡ ਛੱਡ ਦੇਣਾ ਹੁਣ ਰਾਜਪੂਤਾਂ ਨੇ, ਜਿਨ੍ਹਾਂ ਦੇ ਉੱਥੇ ਦਬਾਅ ਸੀ ਬਾਕੀ ਪਿੰਡਾਂ ਦੇ ਉੱਤੇ? ਸ਼ਾਮ ਨੂੰ ਨਾ ਹਾਂਜੀ। ਸ਼ਾਮ ਦੇ ਵੇਲੇ ਉੱਤੋਂ ਐਲਾਨ ਹੋ ਗਿਆ ਉਹਨੇ ਆਖਿਆ ਵੀ ਸਵੇਰੇ ਤੂੰ ਉੱਠ ਕੇ ਨਾ ਬਾਰੇ ਟੁੱਟ ਜਾਣਾ ਉਹਨਾਂ ਨੇ? ਆ ਪਿੰਡ 'ਚ ਬੰਦਾ ਨਾ ਰਵੇ ਕਿਹਨੇ ਐਲਾਨ ਕੀਤਾ ਸੀ? ਵੱਡੇ ਅਫਸਰ ਨੇ ਅੱਛਾ ਜਿਹੜਾ ਇਸ ਸਾਰਾ ਸਿਆਸਤ ਵਿੱਚ ਉਹਨੇ ਆਖਿਆ ਵੀ ਚੇਬੇ 'ਚ ਬੰਦਾ ਮੁਸਲਮਾਨ ਕੋਈ ਨਾ ਰਵੇ ਹਿੰਦੂ ਰਵੇ ਤੇ ਰਹਿਣ ਮੁਸਲਮਾਨ ਨਾ ਰਵੇ ਸਾਰੇ ਉੱਠ ਕੇ ਮਾਰੇ ਜਾਣਾ ਨਹੀਂ ਤੁਸੀਂ ਫਿਰ ਆਪਣਾ ਸਮਾਨ ਰਾਤ ਨੂੰ ਲੱਦਣ ਲੱਗੇ ਆਪਣੇ ਗੱਡਿਆਂ ਦੇ ਹੂੰ ਸਵੇਰੇ ਟੁਰ ਪਏ ਡੰਗਰ ਵੀ ਨਾਲ ਖੜੇ ਉਹ ਛਾਉਣੀ ਜਦ ਲੰਘਣ ਲੱਗੇ ਨਾ ਉਹ ਮੈਂ ਇੰਦਵਾਂ ਨੂੰ ਖੋਲੇ ਡੰਗਰ ਡੰਗਰ ਖੋਲੇ? ਮੈਂ ਵੀ ਗਾਂ ਖੜੀ ਮੈਂ ਦੁੱਧ ਪੀਆ ਕਰਾਂਗਾ ਉੱਥੇ ਉਹਨਾਂ ਮੇਰੇ ਕੋਲ ਵੀ ਖੋਲੀ ਅੱਛਾ ਹਾਂ ਤੇ ਜੇ ਢੱਗੇ ਜੁ ਪਏ ਸੀ ਨਾ ਗੱਡੀ ਦੇ ਵਿੱਚ ਉਹ ਟੁਰ ਗਈ ਅੰਬਾਲੇ ਵਿੱਚ ਚਲੇ ਗਏ ਉਹਨੂੰ ਕਿਸੇ ਨੇ ਫੜਿਆ ਛਾਉਣੀ ਦੇ ਬਾਅਦ ਦਾ ਘਟਾ ਕੀਤਾ ਨਾ ਹਮਲਾ ਹੋਇਆ ਤੁਹਾਡੇ ਪਿੰਡ ਕੋਈ? ਨਾ ਸਾਡੇ ਵੀ ਨਹੀਂ ਕੀਤਾ ਤੁਸੀਂ ਅਮਨ ਨਾਲ ਹੀ ਉੱਠੇ? ਅਮਨ ਨਾਲ ਸਾਡੇ ਵੀ ਡਰਦੇ ਸੀ ਬੀਬੀ ਕੋ ਤਾਂ ਸਾਡੇ ਵੀ ਲੋਕ ਡਰਦੇ ਸੀ ਚੌਧਰੀ ਨਾਲ ਸਾਡਾ ਦੇ ਪਿੰਡਾਂ 'ਚ ਤੇ ਹੋਏ ਹੋਣੇ ਨੇ? ਹਾਂ ਨਾਲ ਦੇ ਪਿੰਡ ਪਿੰਡਾਂ 'ਚ ਹੋਏ ਨੇ। ਹੋਏ ਨੇ ਹੋਏ ਨਾਲ ਦੇ ਪਿੰਡਾਂ 'ਚ ਸਹੀ ਹੋ ਗਿਆ। ਸਾਡੇ ਪਿੰਡ ਦੇ ਬੰਦੇ ਕੋ ਤੇ ਜੀ ਕਿਸੇ ਦੀ ਜ਼ਰੂਰਤ ਨਹੀਂ, ਨਹੀਂ ਨਹੀਂ। ਜੋ ਆ ਤੇਪੜੇ ਵਾਲੇ ਜਾ ਰਹੇ ਨੇ ਉਹਦੇ ਘੁੰਮਦਾ ਥਾ ਜਿਹੜਾ ਉਹ ਰੈਲੀ ਚੱਲੇ ਨੇ ਜਿਹੜੀ ਚੀਜ਼ ਨੇ ਫੜੀ ਹੈ ਨਾ ਹਾਂ ਥਾਕ ਕੇ ਸੱਟ ਬੈਠੇ ਨੇ ਛੱਡ ਬੈਠੇ ਨੇ ਫੇਰ ਨੇ ਖੁੱਤੀ ਇਹਨੇ ਕਹੇ ਤੁਸੀਂ ਖੁੱਤੇ ਆਪਣਾ ਪੈਸਾ ਧੇਲਾ ਸੋਨਾ ਜ਼ੇਵਰ ਲੈ ਕੇ ਆਏ? ਲੈ ਕੇ ਆਇਆ ਮਨਮਾਨ ਦਾਣੇ ਲੈ ਕੇ ਆਏ ਚੱਕੀਆਂ ਲੈ ਕੇ ਆਏ ਅੱਛਾ ਜਿਹੜੀ ਪੀਣ ਵਾਲੀ ਆਟਾ ਉਹ ਵੀ ਲੈ ਕੇ ਉਹ ਆਏ? ਵੀ ਲੈ ਕੇ ਆਏ ਕਬੂਤਰ ਲੈ ਕੇ ਆਏ ਹਰ ਸ਼ੈ ਲੈ ਕੇ ਆਏ ਆਪਣੀ ਟੱਗੇ ਵਾ ਦੋ ਹਾਂਜੀ। ਜੇ ਟੱਗੇ ਜੇ ਰੇੜੀ ਜੋ ਬਣੇ ਸੀ ਨਾ ਉਹ ਟੱਗੇ ਲੈ ਕੇ ਆਏ। ਅੱਛਾ ਤੇ ਉੱਥੇ ਅੰਬਾਲੇ ਤੁਸੀਂ ਆ ਗਏ, ਹਾਂ ਉੱਥੇ ਕੈਂਪ ਲੱਗਾ ਤੁਹਾਡਾ? ਉੱਥੇ ਕੰਪ ਲੈ ਗਿਆ ਕਿਹੜਾ ਦਿਨ ਸੀ, ਕਿਵੇਂ ਦਾ ਮੌਸਮ ਸੀ ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲੇ? ਉਹ ਜੇ ਸੁਕਤਨ ਦਿਨ ਅੱਛਾ ਹਾਂ। ਬਾਰਿਸ਼ਾਂ ਤੇ ਨਹੀਂ ਸੀ ਉਸ ਵੇਲੇ ਹੋਈਆਂ? ਨਹੀਂ ਬਾਤ ਛੱਡੀ ਕੋਈ ਨਹੀਂ ਬਾਰਿਸ਼ਾਂ ਕਹਿੰਦੇ ਨੇ ਵਾਧੋਂ ਬੜੀਆਂ ਹੋਈਆਂ ਨੇ। ਉਹ ਖਾਸ ਸਾਲਾਂ ਦੇ ਅਸੀਂ ਰਹੇ ਥੋੜੇ ਦਿਨ ਅੱਛਾ ਅੰਬਾਲੇ ਦੇ ਵਿੱਚ 15-20 ਦਿਨ ਰਹੇ ਪੰਜ ਆਰਡਰ ਆ ਗਿਆ ਵੀ ਚਲੋ ਪਾਕਿਸਤਾਨ ਜੀ ਕੀ ਕੀ ਮਿਲਦਾ ਰਿਹਾ ਉੱਥੇ ਤੁਹਾਨੂੰ? ਉੱਥੇ ਕੋਈ ਨਹੀਂ ਸਾਨੂੰ ਮਿਲਿਆ ਖਾਣ ਨੂੰ ਅਸੀਂ ਆਪਣੇ ਹੀ ਖਾਇਆ ਆਪਣੇ ਖਾਂਦੇ ਰਹੇ? ਆਪਣੇ ਹੀ ਖਾਂਦੇ ਆਟਾ ਜਾਂ ਪੀ ਗਏ ਦਾਣ ਨੇ ਖੜੇ ਗੱਡੇ 'ਚ ਪਾਏ ਹਾਂ ਤੇ ਚੋਲਿਆਂ ਦੀ ਗੱਡੀ ਹੋਰ ਸੀ ਹੂੰ ਦੋ ਗੱਡੀਆਂ ਸੀ ਸਾਡੀ ਸਮਾਨ ਦੀ ਗੱਡੀ ਸਾਡੀ ਹੋਰ ਸੀ ਤੇ ਦੂਜੀ ਢੱਗੀ ਜਨਾਨੀਆਂ ਬਾਹਣ ਦੀ ਬੰਦੇ ਬਾਹਣ ਦੀ ਉਹ ਵੱਖਰੀ ਸਵਾਰੀ ਸਾਡੀ ਉੱਥੇ ਵੀ ਢੱਗੇ ਦੋ ਜੁਪੇ ਸਹੀ ਹੋ ਗਿਆ। ਸਾਨੂੰ ਬੜਾ ਆਰਾਮ ਨਾਲ ਆਏ ਆ ਖਾਂਦੇ ਆਏ ਆਰਾਮ ਨਾਲ ਸਾਡੇ ਵਾਲ ਜਦੇ ਪਿੰਡ ਜਾ ਉਹਦੇ ਮੁੱਕਿਆ ਸਾਡੇ ਦਾਣੇ ਅੱਛਾ ਫਿਰ ਨਾ ਲੋਕਾਂ ਨੇ ਸਾਨੂੰ ਰੋਟੀ ਰਾਤ ਖਾਈ ਰੋਟੀਆਂ ਵੀ ਵੇਖ ਕੇ ਰਹਿੰਦੇ ਅੱਛਾ ਇਹ ਦੱਸੋ ਜਦੋਂ ਤੁਸੀਂ ਉੱਥੇ ਅੰਬਾਲੇ ਰਹੇ ਇੰਨੇ ਦਿਨ ਹਾਂ ਤੇ ਉੱਥੇ ਤੁਸੀਂ ਕੀ ਕੀ ਵੇਖਿਆ ਜਦੋਂ ਲੋਕ ਕੈਂਪਾਂ 'ਚ ਆਉਂਦੇ ਸੀ? ਕੈਂਪਾਂ 'ਚ ਲੋਕ ਮਰ ਜਾਂਦੇ ਸੀ ਫਿਰ ਮਰੇ ਬੜੇ ਉੱਥੇ ਬੜੇ ਮਰੇ ਬਟੇਰੇ ਬੰਦੇ ਕੈਂਪ ਦੇ ਵਿੱਚ? ਕੈਂਪ ਦੇ ਵਿੱਚ ਤੇ ਦਫਨਾ ਛੱਡਦੇ ਤੇ ਉੱਥੇ ਕੋਈ ਕੈਂਪ ਦੇ ਉੱਤੇ ਹਮਲਾ ਤਾਂ ਨਹੀਂ ਹੋਇਆ? ਨਹੀਂ ਹੋਇਆ ਬਿਲਕੁਲ ਸਾਨੂੰ ਕੰਮ 'ਚ ਛੇੜਿਆ ਕਿਸੇ ਦੀ ਅੱਛਾ ਕਿਸੇ ਨੇ ਛੇੜਿਆ? ਕਿਸੇ ਨਹੀਂ ਛੇੜਿਆ ਬੰਦਾ ਬਿਆ ਕੇ ਕੋਈ ਮਹੀਨੇ ਦੇ ਆਏ ਸੀ ਕੋਈ 2 ਮਹੀਨੇ ਦੇ ਆਏ ਕੋਈ 15 ਦਿਨ ਦੇ ਪਹਿਲਾਂ ਆਏ ਸੀ ਤੇ ਇਸ ਤਰ੍ਹਾਂ ਆਉਂਦੇ ਰਹੇ ਬੰਦੇ ਉਹ ਤਾਂ ਮੁਲਕ ਬਣ ਗਿਆ ਵੱਡਾ ਸਾਰਾ ਉਹਦੇ ਕੰਮ ਅੰਬਾਲਾ ਜ਼ਿਲ੍ਹਾ ਛੋਟਾ ਹਾਂ ਬੋਲ 5 ਤਹਿਸੀਲਾਂ ਸੀ ਅੰਬਾਲੇ ਦੀਆਂ ਸਹੀ। ਡਿਵੀਜ਼ਨ ਸੀ ਅੰਬਾਲਾ ਦੇ ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ?
ਪਿੰਡ 'ਚ ਲੱਗਦਾ ਦੁਆਲੇ ਲੱਗਦਾ ਸਾਹਾ ਪਿੰਡ ਸੀ ਸਾਹਾ ਉੱਥੇ ਲੱਗਦਾ ਜਾਂਦੇ ਸੀ ਵੇਖਣ ਮੇਲਾ? ਵੇਖਣ ਜਾਂਦੇ ਜੀ। ਬਹੁਤ ਵੱਡਾ ਮੇਲਾ ਲੱਗਦਾ? ਵੱਡਾ ਮੇਲਾ ਲੱਗਦਾ ਸ਼ਹਿਰ ਵਿੱਚ। ਪਿੰਡ ਵੀ ਸਾਡੇ ਨਾਲ ਵੱਡਾ ਸਾਹਾ। ਅੱਛਾ, ਉੱਥੇ ਜਾਂਦੇ, ਉੱਥੇ ਸਕੂਲ ਸੀ ਜਿੱਥੇ ਬੱਚੇ ਪੜ੍ਹਨ ਜਾਂਦੇ ਸੀ। ਸਹੀ ਹੋ ਗਿਆ। ਮੇਲਾ ਵੇਖਣ ਜਾਂਦੇ ਰਹੇ ਅਸੀਂ। ਕਬੱਡੀ ਹੁੰਦੀ ਸੀ ਕੋਲ? ਕਬੱਡੀ ਵੀ ਹੁੰਦੀ ਕੋਲ ਹਰ ਸ਼ਾਮ ਦੀ। ਤੁਹਾਡੇ ਪਿੰਡ ਦਾ ਕੋਈ ਰਾਜਪੂਤਾਂ ਦਾ ਮੁੰਡਾ ਨਹੀਂ ਕਬੱਡੀ ਤੇ ਆਉਂਦਾ ਸੀ? ਨਹੀਂ ਸਾਡਾ ਕੋਈ ਨਹੀਂ ਗਿਆ। ਤੁਸੀਂ ਬਸ ਤਮਾਸ਼ਾ ਹੀ ਵੇਖਣ? ਤਮਾਸ਼ਾ ਵੇਖਣ ਆਏ ਸੀ। ਅੱਛਾ, ਸਹੀ ਹੈ। ਤੇ ਕੋਈ ਸ਼ੌਕ ਵੀ ਰੱਖੇ ਸੀ? ਘੋੜੀਆਂ ਛੋੜੀਆਂ ਵੀ ਰੱਖੀਆਂ ਸੀ ਕਿ ਇਕੱਲੇ ਢੱਗੇ ਹੀ ਰੱਖੇ? ਚੋਰੀਆਂ ਦਾ ਸ਼ੌਂਕ ਸੀ। ਹਾਂਜੀ, ਚੋਰੀ ਦਾ। ਚੋਰੀ ਦਾ? ਹਾਂ। ਉਹ ਕਿਉਂ? ਭਾਈ ਕਿਸੇ ਘਰ ਲੁੱਟ ਲੈਣਾ। ਆਪਣੇ ਪਿੰਡ 'ਚ ਹੀ ਲੁੱਟੀ ਜਾਂਦੇ? ਨਹੀਂ, ਦੁਆਲੇ ਲੁੱਟਦੇ ਸੀ। ਘੋੜੀਆਂ ਵੀ ਆਈ ਦੁਆਲੇ ਲੁੱਟਦੇ ਸੀ। ਲੁੱਟਦਾ ਕਿਹੜਾ ਸੀ ਜ਼ਿਆਦਾ ਬੰਦਾ? ਇੱਕਦਮ ਸਿੱਤੇ ਖਾਂ ਸੀ। ਹਾਂ, ਇੱਕ ਦਿਨ ਇਹਨਾਂ ਦੇ ਮਾਨ ਦੇਣਾ ਕੀ ਜੀ ਲੱਦੀਆ ਨਹੀਂ ਲੱਦੀਆ ਨਹੀਂ ਨਹੀਂ ਹੋਰ ਸੀ। ਇੱਕਦਮ ਸਿੱਤਾ ਰਹੀ ਆ ਸੀ। ਹਾਂ, ਇੱਕ ਲੱਦੀਆ ਸੀ, ਇੱਕ ਲੱਦੀਆ ਦੋ ਸੀ। ਅੱਛਾ, ਇਹ ਲੁੱਟਦੇ ਸਨ? ਲੁੱਟਦੇ ਪੱਕੇ ਚੋਰ। ਇੱਕ ਸਲੀਮ ਇੱਕ ਸਲੇ ਮੋਜ ਬਰੀਆ ਤਿੰਨ ਚਾਰ ਪੰਜ ਕੋਣ ਕਰਿੰਦੇ ਪੰਜ ਚਾਰ ਬੰਦੇ ਜੋੜ ਸੀ। ਇਹ ਹੈ ਰਾਜਪੂਤ ਹੀ ਸਨ? ਰਾਜਪੂਤ ਹੋਰ ਸਾਡੇ ਕੋਣ ਕੇ ਪਨਾਹ ਲੈਂਦੇ ਹਨ। ਲੁੱਟਦੇ ਰਾਜਪੂਤ। ਹਾਂ, ਰਾਜਪੂਤ ਬੜੀ ਸਾਡੇ ਵਡੇਰਿਆਂ ਕੋਲ ਉਹ ਭਾਈ ਰਾਜਪੂਤ ਬੜੀ ਯੂਰਤਾਰੀ ਕੌਮ ਹੈ। ਹਾਂਜੀ, ਐਸੇ ਤਰ੍ਹਾਂ ਇੱਥੇ ਸਾਨੂੰ ਕਦੇ ਨਹੀਂ ਸਾਡੀ, ਉੱਥੇ ਬੜੀ ਕਦੇ ਸਾਡੀ। ਸਾਡੇ ਤੇ ਤੇਪਲੇ ਵਾਲਿਆਂ ਦਾ ਹੁਣ ਉੱਥੇ ਨਾ ਚਲਾ ਜਾਏ ਤੇ ਉਹ ਲੋਕ ਮਸ਼ਹੂਰ ਪਿੰਡ ਸੀ ਸਾਡਾ। 10-10 ਕੋਈ ਤੋਂ ਸਾਡੇ ਡਰਦੇ ਚੇਪੜੇ ਤੋਂ ਪਿੰਡ ਸਾਡੇ। ਬਹੁਤ ਲੜਾਕਾ ਪਿੰਡ ਸੀ। ਕਿਹੜੇ ਇਲਾਕੇ 'ਚ ਤੁਹਾਡੇ ਰਿਸ਼ਤੇਦਾਰੀ ਸੀ ਇੰਡੀਆ 'ਚ? ਇਹਨੇ ਹੁਸ਼ਿਆਰਪੁਰੀਆਂ ਨਾਲ ਸੀ ਅੱਛਾ, ਜਾਂ ਕਰਨਾਲੀਆਂ ਨਾਲ ਹੂੰ ਜਾਂ ਬਾੜੀਆਂ ਨਾਲ ਉੱਥੇ? ਸਹੀ ਹੈ। ਤੁਸੀਂ ਕਿਹੜੇ ਸ਼ਹਿਰ ਫਿਰੇ ਉੱਥੇ?ഭിੰਨ ਯੋਗਾ ਦੇ ਇੰਨਾ ਸੀ ਨਾ। ਅੱਛਾ, ਮੈਂ ਜੋ ਉੱਥੇ ਗਿਆ ਸਿਰਫ ਝਾਂਸਾ ਗਿਆ ਹਾਂਜੀ। ਪਿੰਡ ਸੀ। ਇਹ ਖੇੜੀ ਸੀ ਪਿੰਡ, ਉੱਥੇ ਖੇੜੀ ਗਿਆ। ਝਾਂਸਾ ਖੇੜੀ ਸੀ ਪਿੰਡ, ਉੱਥੇ ਗਿਆ। ਸਹੀ ਹੋ ਆ ਦੋ ਤਿੰਨ ਪਿੰਡ ਦਾ ਉਹ ਵੀ ਆਪਣੇ ਅੱਬੇ ਨਾਲ ਗੱਡੇ 'ਚ ਬਹਿ ਕੇ ਨਾ ਪਿਓ ਦੇ ਨਾਲ ਟੁਰ ਗਿਆ। ਆਪ ਤਾਂ ਨਹੀਂ ਟੁਰ ਜੋਗਾ ਨਹੀਂ ਸੀ। ਤੁਹਾਡੇ ਇਲਾਕਾ ਕਿਵੇਂ ਦਾ ਸੀ? ਬਿਰਿਆਨੀ ਇਲਾਕਾ ਸੀ, ਲੇਕਿਨ ਉੱਥੇ ਉਗਦਾ ਕੀ ਸੀ? ਉੱਥੇ ਕਮਾਦ ਵੀ ਉਗਦਾ ਸੀ। ਹੂੰ, ਕਮਾਦ ਵੀ ਲਾਉਂਦੇ ਸੀ, ਮਕਈ ਲਾਉਂਦੇ ਸੀ, ਬਾਜਰਾ ਲਾਉਂਦੇ ਸੀ, ਹੂੰ। ਕਣਕ ਬੀਜਦੇ, ਹਰ ਫਸਲ ਹੁੰਦੀ। ਕਿੰਨੀ ਜ਼ਮੀਨ ਸੀ ਤੁਹਾਡੇ ਬਜ਼ੁਰਗਾਂ ਦੀ? ਜਿਵੇਂ ਕੱਚੀਆਂ ਜ਼ਮੀਨਾਂ ਦੀ ਉਸ ਬਾਅਦ ਸਾਡੀ ਜ਼ਮੀਨ ਸੀ ਕੋਈ 100-200 ਕਿੱਲਾ। ਹੂੰ, ਕੋਈ 2 ਕਨਾਲ ਦਾ ਵੀਘਾ ਹੁੰਦਾ ਸੀ। ਹਾਂਜੀ। ਹਾਂ 200 ਵੀਘਾ, ਉੱਥੇ 2 ਕਨਾਲਾਂ ਦਾ ਵੀਘਾ ਸੀ? 2 ਕਨਾਲ ਦਾ ਵੀਘਾ ਸਾਡਾ। ਇੱਥੇ ਤਾਂ 4 ਕਨਾਲਾਂ ਦਾ ਵੀਘਾ ਨਾ? ਇੱਥੇ 8 ਕਨਾਲ ਦਾ ਵੀਘਾ। ਨਹੀਂ, 8 ਕਨਾਲਾਂ ਦੀ ਪੈਲੀ ਹੈ? ਪੈਲੀ ਹੈ ਨਾ, ਹਾਂਜੀ। ਉੱਥੇ 2 ਕਨਾਲ ਦਾ ਵੀਘਾ ਹੁੰਦਾ। ਸਹੀ ਹੋ ਗਿਆ। 2 ਚੌਕ 8 ਪਾਈਏ ਤੇ ਤਾਂ ਕਿੱਲਾ ਹੋਵੇ ਇੱਥੋਂ ਦਾ। ਸਹੀ। ਤੇ ਹੋਰ ਕੋਈ ਆਪਣੀ ਕੋਈ ਮਸ਼ਹੂਰ ਗੱਲ ਦੱਸੋ ਪਿੰਡ ਦੀ ਜਿਹੜੀ ਵੇਖੀ ਹੋਵੇ ਉੱਥੇ? ਪਿੰਡ ਸਾਡਾ ਮਸ਼ਹੂਰ ਹੀ ਬੜਾ ਸੀ। ਇੱਕ ਲੋਕ 100-150 ਕੋਈ ਲੋਕ ਡਰਦੇ ਬੜੇ। ਡਰਦੇ ਤੇ ਉਹ ਸਾਨੂੰ ਪਤਾ ਲੱਗ ਗਿਆ, ਡਰਦੇ ਸੀ ਤੁਹਾਡੇ ਕੋਲੋਂ? ਇੱਕ ਬੰਦੇ ਨੇ ਨਾ ਸਾਡੇ ਪਿੰਡ ਉਜਣ ਤੋਂ 10 ਦਿਨ ਪਹਿਲਾਂ, ਹਾਂਜੀ, ਇੱਕ ਬੰਦੇ ਨੇ 10 ਦਿਨ ਪਹਿਲਾਂ ਉਜਣ ਤੋਂ ਹਾਂਜੀ, ਕੁੜੀਆਂ ਕਿਤੇ ਜੰਗ ਨਾਲ ਸੀ, ਪਿੰਡ ਵਾਲਾ ਦਾ ਨਾਲ ਪਿੰਡ ਸੀ, ਉੱਥੇ ਜੰਗ ਹੋਇਆ। ਇਹਨਾਂ ਨੇ ਹਮਲਾ ਕੀਤਾ। ਅੱਛਾ, ਉਜਣ ਤੋਂ ਪਹਿਲੇ? ਹਾਂ, ਉਜਣ ਤੋਂ ਪਹਿਲਾਂ ਉਹ ਸ਼ਿਕਾਇਤ ਸਿਖਾ ਕੇ ਨੱਸ ਗਏ। ਇਹਨੂੰ ਸ਼ਿਕਾਇਤ ਸਿਖਾਈ। ਉੱਥੇ ਸੀ ਫੌਜੀ ਮੁਸਲਮਾਨ, ਉਹ ਛੁੱਟੀ ਆਏ ਸੀ। ਜਦ ਮੇਰਾ ਪਿੰਡ ਚਾਚ ਫਿਰ ਸੀ ਦੀਵਾਰ ਕੱਚੀ ਪੇਸ਼ੀ ਦਾ ਟਾਈਮ ਸੀ, ਉਹਨਾਂ ਪੇਸ਼ੀ ਵਾਲੇ ਹਮਲਾ ਕੀਤਾ। ਅੱਛਾ, ਜਦ ਪੇਸ਼ੀ ਕੋ ਪੱਠੇ ਲੈਣ ਗਏ ਫੌਜੀ, ਉਹ ਵੀ ਹੈਗੀ, ਉਹਨਾਂ ਨੇ ਕਿਹਾ ਹਮਲਾ ਕਰਦੇ। ਉਹਨਾਂ ਨੇ ਫੌਜੀਆਂ ਨੇ ਬੰਦੂਕਾਂ ਚੁੱਕੀਆਂ ਆਪਣੀਆਂ, ਫਾਇਰ ਕੀਤੇ, ਕਈ ਹਿੰਦੂ ਮਰ ਗਏ। ਅੱਛਾ, ਉਹ ਫਿਰ ਡਰ ਗਏ ਵੀ ਇਹ ਤਾਂ ਮਾਜਿਆ ਵੱਡਾ ਪਿੰਡ ਸਾਡਾ ਹਮਲਾ ਕਰ ਰਿਹਾ। ਫਿਰ ਸਾਡੇ ਬੰਦੇ ਨੂੰ ਰਾਤ ਨੂੰ ਲੁੱਟ ਕੇ ਲੈ ਗਏ ਨਾ, ਚੁੱਕ ਕੇ ਉਹਨਾਂ ਪਿੰਡ ਨੂੰ, ਆਪਣੇ ਪਿੰਡ ਨਾ ਮੁਸਲਮਾਨ। ਉਹਨਾਂ ਨੂੰ ਲੁੱਟਿਆ? ਉਹਨਾਂ ਨੂੰ ਲੁੱਟਿਆ ਨਹੀਂ, ਉਹਨਾਂ ਨੂੰ ਲੁੱਟਣ ਨਹੀਂ ਦਿੱਤਾ। ਉਹ ਜਿਹੜੇ ਬਹਾਦਰ ਹਿੰਦੂਆਂ ਨੇ ਮਾਰਿਆ ਉਹਨਾਂ ਨੇ, ਪਿੰਡ ਛੋਟਾ ਸੀ। ਅੱਛਾ, ਫਿਰ ਉਹ ਡਰਦੇ ਆਖਣੇ ਸਾਨੂੰ ਲੈ ਜਾਓ ਆਪਣੇ ਪਿੰਡ। ਹਿੰਦੂ ਕਹੇ ਤਕੜਾ ਹਮਲਾ ਨਾ ਕਰਦੇ। ਅੱਛਾ, ਫਿਰ ਸਾਡੇ ਪਿੰਡ ਲਿਆਏ। ਤੁਹਾਡੇ ਪਿੰਡ ਆ ਗਏ? ਹਾਂ, ਇੱਕ ਬੰਦਾ ਸੀ ਛਨਿਆੜਾ, ਛਨਿਆੜਾ ਹਿੰਦੂ ਸੀ। ਉਹ ਕੁੜੀਆਂ ਜਦ ਜਵਾਨ ਆਣ ਨਾ ਆਂਦਾ ਕੀ ਆਂਦੀ ਹੋ ਤੁਸੀਂ? ਮੁੰਡਾ ਇੱਕ ਮੁਸਲਮਾਨ ਦਾ ਖਲੋਤਾ ਸੀ, ਕੰਮ ਸਾਡੇ ਆਣੀ ਨੂੰ ਤੂੰ ਆ ਕਿੱਥੇ ਪਾਕਿਸਤਾਨ 'ਚ ਜਾਣਾ? ਉਹ ਮੁਸਲਮਾਨ ਜਿਹੜਾ ਸੀ ਬੜਾ ਤੜਾਲਾ ਸੀ। ਉਹਨੇ ਕਿਹਾ ਤੇ ਬੜੀ ਭੈਣ ਜੀ ਸਾਡੇ ਹੁੰਦੇ ਹੋ, ਸਾਡੀ ਭੈਣ ਨੇ ਕਹਿ ਭਾਵੇਂ ਪਿੰਡੋਂ ਉੱਠ ਕੇ ਆਈਆਂ ਦੁਆਰਿਓ, ਹੈ ਸਾਡੀ ਭੈਣਾਂ ਨੇ। ਉਹਨਾਂ ਨੇ ਯਾਰ ਫਲਾਣਾ ਪਿੰਡ ਮਿੱਠਾ ਪਰ ਰਾਈਆਂ ਦਾ, ਉਸ ਨਾਲ ਘਿਓ ਲੈਣ ਜਾਣਾ। ਉਹ ਨਾਲ ਲੈ ਗਿਆ। ਸੌਣ ਭਾਦੋਂ ਦਿਨ ਸੀ। ਉਹਨੇ ਜਦ ਰਾਹ ਵੱਟੇ ਆਇਆ, ਘਿਓ ਲੈ ਕੇ ਉਹਨੂੰ ਤੇ ਮਾਰਿਆ ਬਰਸ਼ਾ ਥੱਲੇ ਸਾਡੇ ਜਾਨੋਂ ਮਾਰ ਛੱਡਿਆ ਉਹਨੂੰ ਜਿਹਨੇ ਗੱਲ ਕੀਤੀ। ਹੁਣ ਤੈਨੂੰ ਪਤਾ ਘੁੰਮਦਾ ਅਦਲ ਬਦਲ ਹੋਈ ਸੀ। ਸੁਨੇਹਾ ਕੱਲਿਆਂ ਨੇ ਵੀ ਮੁਸਲਮਾਨਾਂ ਸਾਡਾ ਬੰਦਾ ਮਾਰ। ਉਹ ਤੇ ਵੱਡੇ ਜਿਹੇ ਫੌਜੀ ਬੜੇ ਅਫਸਰ ਆਏ ਗਏ, ਚਬਾਰਿਆਂ ਚੜ੍ਹ ਕੇ ਕੋਠਿਆਂ ਦੇ ਆਂਦੇ ਜਾਂ ਤਾਂ ਮੁਲਜ਼ਮ ਦੇੜੋ ਆਣੀ ਪਿੰਡ ਫੂਕ ਚੜਾਏ। ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਦਾ। ਜਿਹਨੇ ਮਾਰਿਆ ਸੀ ਉਹ ਕੌਣ ਸੀ? ਮੁਸਲਮਾਨ। ਕੀ ਨਾਂ ਸੀ ਉਹਦਾ? ਉਹਦਾ ਸੀ ਇਬਰਾਹੀਮ। ਇਬਰਾਹੀਮ। ਅੱਛਾ, ਉਹਨੇ ਕਿਹਾ ਪਿੰਡ ਫੂਕ ਜਾਏ, ਉਹ ਦਿਓ
ਬੰਦਾ। ਫਿਰ ਬੰਦਾ ਹਿਸਾਬ ਲਾ ਕੇ ਜਾਊ, ਸੰਜੂਕਾਂ ਸੀ, ਉਹਨੇ ਹਿਸਾਬ ਲਾ ਕੇ ਫਲਾਣੇ ਬੰਦੇ ਨੂੰ ਬੁਲਾਓ। ਉਹ ਬੁਲਾਏ ਬਿਨਾਂ ਮੈਨੂੰ, ਉਹਨੇ ਆਖਿਆ ਮੈਂ ਮਾਰਿਆ, ਮੈਂ ਨਹੀਂ ਕਰਦਾ। ਇਹਨੇ ਆਹ ਗੱਲ ਕੀਤੀ ਤੇ ਮੈਨੂੰ ਅੱਗ ਲੱਗੀ। ਸਾਡੀ ਭੈਣਾਂ ਮੁਸਲਮਾਨਾਂ ਨੇ ਉਹਨੂੰ ਆਂਦਾ ਸਾਡੇ ਜੋਗੀਆਂ, ਅਸੀਂ ਉਹਨਾਂ ਜੋਗੀ ਰਹਿੰਦੇ ਨੇ, ਅਸੀਂ ਇਹਨਾਂ ਨੇ ਮਾਰ ਛੜਾਂਗੇ। ਉਹ ਸਾਡੀਆਂ ਭੈਣਾਂ ਨੇ ਤੇ ਮੁੜ ਲੈ ਗਏ ਉਹਨੂੰ। ਫਿਰ ਉਹ ਛੁੱਟ ਕੇ ਆਈ ਆ, ਜਦੋਂ ਉਜੜ ਕੇ ਆ ਗਏ ਨਾ ਇੱਥੇ, ਸਾਨੂੰ ਇੱਥੇ ਪਿੰਡ ਮਿਲ ਕੇ ਗਿਆ ਮਟਮਾ। ਅੱਛਾ, ਤੇ ਇਹ ਦੱਸੋ ਕਿ ਜਿਹੜਾ ਕੀ ਨਾਮ ਦਾ ਤੁਹਾਡਾ ਪਿੰਡ ਸੀ, ਹਾਂ, ਉਹ ਤਾਂ ਸਾਰਾ ਚਲਾ ਗਿਆ ਅੰਬਾਲੇ। ਹਾਂ, ਅੰਬਾਲੇ ਫਿਰ ਤੁਸੀਂ ਕਿੰਨੇ ਦਿਨਾਂ ਬਾਅਦ ਨਿਕਲੇ? ਬਾਅਦ ਦੇ 1 ਮਹੀਨੇ ਬਾਅਦ ਨਿਕਲਿਆ। 1 ਮਹੀਨਾ ਬਾਅਦ? 1 ਮਹੀਨੇ ਬਾਅਦ। 1 ਮਹੀਨੇ ਬਾਅਦ ਫਿਰ ਕਿੱਦਾਂ ਆਏ? ਆਪਣੇ ਉਸੇ ਗੱਡਿਆਂ ਤੇ? ਆਪਣੇ ਗੱਡਿਆਂ 'ਚ ਆਏ। ਗੱਡਿਆਂ ਤੇ ਆਏ? ਗੱਡਿਆਂ 'ਚ ਆਏ, ਅਸੀਂ ਨਹੀਂ ਕਿਸੇ ਰੇਲ ਗਾੜੀ 'ਚ ਬੈਠੇ। ਰੇਲ ਗੱਡੀ 'ਚ ਵੀ ਨਹੀਂ ਆਏ? ਨਹੀਂ, ਆਪਣੇ ਰੇਡਾਂ ਆਪਣੇ ਗੱਡਿਆਂ 'ਚ ਆਏ। ਅੱਛਾ, ਗੱਡਿਆਂ 'ਚ ਆਏ। ਹਾਂ, 2 ਗੱਡੇ ਸਾਡੇ, 2 ਗੱਡੇ ਰਸਤੇ 'ਚ ਕੀ ਵੇਖਿਆ ਫਿਰ? ਵੇਖਣਾ ਇਹ ਸੀ ਰਸ਼ ਬਹੁਤ ਆ ਸੀ। 10 ਕੋ ਟੁਰਨਾ 15 ਕੋ ਟੁਰਨਾ, ਡੇਢ ਰਾਤ ਨੂੰ ਲਾ ਦੇਣਾ। ਫਿਰ ਉੱਥੇ ਪਾਣੀ ਲੈਣ ਜਾਣਾ, ਵੇਖਣਾ ਫਲਾਣਾ ਖੂਹ ਹੈ, ਹਾਂਜੀ, ਡੋਲੂ ਦਾ ਪਾਣੀ ਲੈਣਾ ਤੇ ਫਿਰ ਬੰਦੇ ਚੋਖੇ ਜਾਣਾ। ਤੂੰ ਨਾ ਵੀ ਦੱਸ ਕੇ ਜਾਣਾ ਵੀ ਗੱਡੇ ਚੜ੍ਹ ਗਏ ਨਾ ਲਿਓ ਸਾਡਾ, ਤੇ ਤਾਂ ਅਸੀਂ ਪਹੁੰਚ ਨਹੀਂ ਸਕਦੇ। ਅੱਛਾ, ਅਸੀਂ ਫਿਰ ਗੱਡੇ ਤੇ ਮੈਂ ਖਲੋ ਜਾਣਾ ਵੀ ਫਲਾਣਾ ਬਈ ਯਾਕੂਬ ਫਲਾਣਾ ਜ਼ਮੀਨ ਉਹ ਭਾਈ ਇੱਥੇ ਫਲਾਣੇ ਤੇ ਬੜੇ ਆਵੇ ਇੱਥੇ ਆ ਜਾਏ। ਅੱਛਾ, ਉਹ ਨਾ ਸੁਣ ਕੇ ਫਿਰ ਉੱਥੇ ਆ ਜਾਂਦੇ। ਅੱਛਾ, ਉੱਥੇ ਪਹੁੰਚ ਜਾਂਦੇ ਸੀ? ਉੱਥੇ ਪਹੁੰਚ ਜਾਂਦੇ, ਆਵਾਜ਼ ਦਿੰਦੇ ਸੀ ਨਾ, ਆਵਾਜ਼ ਦੇ ਸਿਰ ਤੇ ਪਹੁੰਚ ਜਾਂਦੇ। ਉਹੀ ਪਛਾਣਦੇ ਰਾਤ ਨੂੰ ਗੱਡਾ ਹੁੰਦਾ ਸੀ ਹਜ਼ਾਰਾਂ, ਕਈ ਹਜ਼ਾਰਾਂ। ਉਹ ਇਹ ਕਹਿੰਦਾ ਤੇ ਗੱਡਾ ਨਹੀਂ ਸੀ ਨਾ ਹੁੰਦਾ। ਤੇ ਲਾਸ਼ਾਂ ਲੂਸ਼ਾਂ ਤਾਂ ਨਹੀਂ ਵੇਖੀਆਂ ਰਾਹ 'ਚ? ਲਾਸ਼ਾਂ ਬੜੀਆਂ ਵੇਖੀਆਂ। ਕਿਹੜੀ ਜਗ੍ਹਾ ਤੇ? ਇਹ ਵੇਖਿਆ ਨੇ, ਪਰ ਇਹਦਾ ਪਿੰਡ ਦਾ ਨਾਮ ਮੇਰੇ ਆਂਦਾ, ਉੱਥੇ ਲੈ ਜਾਵੇ ਸਾਲਬ ਜਿਹੜੀ ਨੇ ਗੱਡੀ ਉਹ ਕਤਲ ਕੀਤੀ, ਹੱਡੀਆਂ ਪਈਆਂ ਸਿਰੇ ਪਏ। ਗੱਡੀ ਬੱਸ ਸੀ ਕਿ? ਨਹੀਂ ਜੀ, ਰੇਲ ਗਾੜੀ। ਰੇਲ ਗਾੜੀ ਉਹ ਵੇਖ। ਅੱਛਾ, ਹਾਂ, ਉਹ ਪਰ ਦਾ ਨਾਮ ਹੈ। ਉਹ ਪਿੰਡ ਵਿੱਚ ਉਹਨਾਂ ਨੂੰ ਉਹ ਉੱਥੇ ਗੱਡੀ ਲੰਘੀ ਹੈ ਨਾ, ਉਹ ਪਿੰਡ ਦੀ ਭਰਾ ਦਾ ਨਾਮ ਪੈਂਦਾ, ਉੱਥੇ ਉਹਨਾਂ ਨੂੰ ਗੱਡੀ। ਉਹ ਤੁਸੀਂ ਰਾਹ ਜਾਂਦਿਆਂ ਵੇਖਿਆ? ਵੇਖੀ ਗਏ, ਅਸੀਂ ਰਾਤ ਰਹੇ ਉੱਥੇ। ਉਹ ਸਿੱਖਾਂ ਦੀ ਸੀ ਕਿ ਮੁਸਲਮਾਨਾਂ ਦੀ? ਮੁਸਲਮਾਨਾਂ ਦੀ ਗੱਡੀ, ਜਿਹੜੀ ਵੱਡੀ ਸੀ? ਵੱਡੀ ਮੁਸਲਮਾਨ ਦੀ ਗੱਡੀ ਵੱਡੀ। ਓਹੋ, ਇੱਕ ਆ ਸਾਨੂੰ ਕਿਸੇ ਦਾ ਕੰਨ, ਕਿਸੇ ਦਾ ਸਿਰ, ਕਿਸੇ ਦਾ ਹੱਥ ਵੇਖ। ਉਹ ਅਸੀਂ ਚੰਗੀ ਭਲੀ। ਹਾਂ, ਰੋਣ ਆਂਦਾ ਮੰਦਾ ਹਾਲ ਵੇਖਿਆ ਆਂਦੇ ਹੋ। ਬੜਾ ਬੁਰਾ ਵਕਤ ਸੀ ਉਹ। ਬੜਾ ਬੁਰਾ ਵਕਤ। ਹਿੰਦੂ ਤਰ੍ਹਾਂ ਮੈਂ ਮਾਰਨ ਕੁੜੀਆਂ ਸਾਨੂੰ। ਹਾਂਜੀ, ਆ ਨਹੀਂ ਨਾ ਮਾਰਨਾ ਤੋਕ ਨਹੀਂ ਸੀ। ਹਾਂ, ਫਿਰ ਇਹਨਾਂ ਬੰਦਿਆਂ ਨੂੰ ਪਤਾ ਲੱਗਿਆ ਇਹਦੇ ਪਾਕਿਸਤਾਨ, ਫਿਰ ਇਹ ਨੋਨ ਲੱਗ ਪਏ ਮਾਰ ਵੀ ਸਾਡੇ ਮੁਸਲਮਾਨ ਨੋ ਮਾਰਦੇ ਸੀ, ਉਹਨਾਂ ਨੂੰ ਮਾਰੀ। ਅੱਛਾ, ਇੱਥੇ ਵੀ ਹਿੰਦੂ ਬੜੇ ਮਾਰੇ ਮੁਸਲਮਾਨਾਂ ਨੂੰ। ਸਹੀ ਹੋ ਗਿਆ। ਫਿਰ ਤੁਸੀਂ ਉੱਥੋਂ ਬਾਰਡਰ ਟੱਪਿਆ, ਹਾਂ, ਕਿੱਥੇ ਆ ਕੇ ਬੈਠੇ? ਅਸੀਂ ਕਸੂਰ ਪਹਿਲਾਂ ਰਾਤ ਗੁਜ਼ਾਰੀ, ਕਸੂਰ ਦੇ ਬਾਅਦ ਫਿਰ ਲਾਹੌਰ ਆਏ। ਅੱਛਾ, ਲਾਹੌਰ ਰਾਤ ਗੁਜ਼ਾਰੀ, ਫਿਰ ਗੁਜਰਾਂ ਗੁਜ਼ਾਰੀ, ਆਹਿਸਤਾ ਆਹਿਸਤਾ ਹੀ ਚੱਲਦੇ ਆਏ। ਫਿਰ ਗੱਖੜ ਆਏ। ਸਹੀ। ਗੱਖੜ ਸਾਨੂੰ ਆਰਡਰ ਵੀ ਉਹਦੇ ਚੌੜੇ ਹਲਕੇ ਚਲੇ ਜਾਓ। ਫਿਰ ਚੌੜੇ ਹਲਕੇ ਜਿੱਥੇ ਆਏ। ਫਿਰ ਕਿਹੜੇ ਪਿੰਡੋਂ ਆ ਕੇ ਬੈਠੇ? ਅਸੀਂ ਮਟਮਾ ਬੈਠੇ, ਕੁਛ ਚੋਰਾਂ ਸਾਡੇ ਪਿੰਡ ਦੇ ਬੈਠੇ, ਚੌੜੇ ਸਾਡੇ ਪਿੰਡ ਦੇ ਬੈਠੇ, ਇਹਨੇ 3-4 ਪਿੰਡਾਂ ਦੇ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ ਇਸ ਪਿੰਡ ਦੇ? ਇਹ ਪਿੰਡ ਦੇ ਨਾਲ ਚੋਰਾਂ ਨੇ 2, ਹਾਂਜੀ, ਚੋਰਾਂ ਦੇ ਸਾਧਾਨੀਆਂ 2 ਪਿੰਡ। ਅੱਛਾ, ਇੱਕ ਚੌੜਾ, ਇੱਕ ਜੌੜਾ, ਇਹ 5-4 ਪਿੰਡ। ਅੱਛਾ, 4-5 ਪਿੰਡ। ਇਹ ਗੁਜਰਾਂ ਵਿੱਚ ਨੇ। ਅੱਛਾ, ਹੁਣ ਤੁਸੀਂ ਗੁਜਰਾਂਵਾਲੇ ਦੇ ਵਿੱਚ ਹੋ? ਗੁਜਰਾਂ ਦੇ ਵਿੱਚ। ਜਿਹੜਾ ਤੁਹਾਡੇ ਪਿੱਛੇ ਨਾਲ ਪਿੰਡ ਹੈ, ਹਾਂ, ਉਹ ਸਿਆਲਕੋਟ ਜੇ। ਸਿਆਲਕੋਟ ਚ ਆਖਰੀ ਬਾਰਡਰ ਹੈ? ਇਹ ਆਖਰੀ ਬਾਡੇ। ਸਿਆਲਕੋਟ ਦਾ ਗੁਜਰਾਂਵਾਲੇ ਦਾ? ਹਾਂ, ਗੁਜਰਾਂ ਇਹ ਗੁਜਰਾਂ ਦਾ ਆਖਰੀ ਪਿੰਡ ਹੈ? ਆਖਰੀ ਪਿੰਡ ਹੈ ਗੁਜਰਾਂ। ਸਹੀ ਹੋ ਗਿਆ। ਤੇ ਉਸ ਤੋਂ ਬਾਅਦ ਤੁਹਾਨੂੰ ਜ਼ਮੀਨਾਂ ਪਈਆਂ ਇੱਥੇ ਆ ਕੇ? ਇੱਥੇ ਜ਼ਮੀਨਾਂ ਪਈ ਇਸ ਪਿੰਡ ਦੇ ਵਿੱਚ? ਇਸ ਪਿੰਡ ਦੇ ਵਾਦੀਆਂ ਪਈਆਂ। ਜਦੋਂ ਇੱਥੇ ਆਏ ਹੋ ਕਿੱਦਾਂ ਦੇ ਹਾਲਾਤ ਸੀ? ਹਾਲਾਤ ਤੋਂ ਦੇਖੋ ਕੀ ਜੀ, ਮਿਲਿਆ ਤੁਹਾਨੂੰ ਖਾਣ ਨੂੰ ਜਾਂ ਲੋਕਾਂ ਨੇ ਮਦਦ ਕੀਤੀ? ਖਾਣ ਨੂੰ ਕੋਈ ਮਦਦ ਨਹੀਂ ਕੀਤੀ ਸਾਡੀ। ਡੰਗਰਾਂ ਨੂੰ ਪੱਠੇ ਨਾ ਦੇਣ, ਫਿਰ ਉਹਨਾਂ ਨਾਲ ਪੱਠੇ ਵਢਾਈਏ ਤੇ ਤਾਂ ਪੱਠੇ ਦੇਣ। ਜੇ ਗੰਨੇ ਮੰਗਾ ਗੰਨਾ ਦੇਣ, ਜੇ ਸਾਡਾ ਗੰਨਾ ਨੂੰ ਕਰੇ। ਮੈਂ ਫਿਰ ਰਾਤ ਨੂੰ ਉਹਨਾਂ ਦੇ ਵੱਢ ਕੇ ਲਿਆਂਦਾ। ਅੱਛਾ, ਫਿਰ ਆਪਣੇ ਉਸੇ ਜਗ੍ਹਾ ਤੇ ਆ ਗਏ? ਉਹਦੇ ਜਾਈਆਂ ਉੱਥੇ ਵੀ ਚੋਰੀ ਕਰਦੇ ਸੀ। ਫਿਰ ਰਾਤ ਨੂੰ ਵੱਢ ਕੇ ਮੈਂ ਲਿਆਣੀ। ਦਲੇਰ ਮੈਂ ਬੜਾ ਸੀ, ਡਰਦਾ ਨਹੀਂ ਸੀ। ਅੱਛਾ, ਸਹੀ ਹੋ ਗਿਆ। ਇਹ ਗੰਨੇ ਵੱਢ ਕੇ ਮੈਂ ਥੱਬਾ ਲਿਆ। ਬਾਲਾਂ ਨਾਲ ਬਣਿਆ ਨੂੰ ਭੈਣ ਭਰਾ ਉਦੋਂ ਕਿਹੜੇ ਕਿਹੜੇ ਲੋਕ ਰਹਿੰਦੇ ਸੀ ਇੱਥੇ? ਇੱਥੇ ਵੀ ਇੱਕੋ ਪਿੰਡ ਦੇ ਸੀ, ਬਾਕੀ ਜੋਗੀ ਬੈਠੇ ਸੀ ਇੱਥੇ। ਇੱਥੇ ਅਸੀਂ ਮਾਲੀਏ ਜਿਹੜੇ ਘਰ ਸੀ ਰਾਜਪੂਤ, ਇੱਥੇ ਤਕਰੀਬਨ 40 ਘਰ ਦੇ ਨੇ, 50 ਇੱਥੇ ਗੁਰਦਾਸਪੁਰ ਇੱਧਰ ਆ ਬਾਰਡਰ ਨੇ ਚੌਂਕੀ ਆਈ, ਇੱਕ ਤਹਿਸੀਲ ਆਈ ਸ਼ੱਕਰਗੜ੍ਹ, ਇਹ ਗੁਰਦਾਸਪੁਰ ਦੀ ਸ਼ੱਕਰਗੜ੍ਹ। ਇਹ ਤਾਂ ਨਾ ਟੱਪ ਕੇ ਇੱਥੇ ਹੈਗੇ, ਇਹਨਾਂ ਪੈਲੀਆਂ ਸਾਹਮਣੇ, ਰੰਗਰ ਸਾਹਮਣੇ, ਸਾਨੂੰ ਕੋਈ ਸ਼ੈ ਨਾ ਲੱਭੀ। ਸਾਨੂੰ ਭੈੜਕਾ ਜਾ ਕੁੱਲਾ ਕੇ ਲੱਭਿਆ, ਭੈੜਕਾ ਜਾ। ਅੱਛਾ, ਉਹਦੇ ਚਲੇ ਇੱਕ ਬੰਦਾ ਸੀ ਰਾਈ, ਉਹ ਸਾਡੇ ਕੋਈ 4 ਦਿਨ ਪਹਿਲੇ ਆਇਆ। ਉਹਦਾ ਮਕਾਨ ਚੰਗਾ। ਉਹ ਆਖਣ ਗਿਆ ਮੇਰੇ ਪਿਓ ਨੂੰ ਵੀ ਇੱਥੇ ਸਵਾਦ ਕੋਈ ਨਹੀਂ, ਕਮੀ ਲੋਕ।
ਅੱਛਾ ਸਾਡਾ ਗੁਜ਼ਾਰਾ ਨਹੀਂ ਹੈ ਇੱਥੇ ਸਾਰੇ ਕੋਈ ਮੰਗਣ ਵਾਲੇ ਨੇ ਕੁਝ ਕਮੀ ਲੋਕ ਨੇ ਸਾਡਾ ਇੱਥੇ ਗੁਜ਼ਾਰਾ ਨਹੀਂ ਇੱਥੇ ਰਾਜਪੂਤ ਕੋਈ ਨਹੀਂ ਅਸੀਂ ਇੱਕ ਦੋ ਘਰ ਰਾਜਪੂਤਾਂ ਦਾ ਇੱਥੇ ਸਾਡਾ ਗੁਜ਼ਾਰਾ ਨਹੀਂ ਅਸੀਂ ਰਾਹੀਂ ਹਾਂ ਤੁਸੀਂ ਰਾਜਪੂਤ ਦੋ ਤਰ੍ਹਾਂ ਘਰ ਗੁਜ਼ਾਰਾ ਨਹੀਂ ਹੋਣਾ ਸਹੀ ਆ ਵੀ ਆਹ ਜਾਣਾ ਨਹੀਂ ਸਾਡੇ ਚੌੜੇ ਬੈਠੇ ਰਾਜਪੂਤ ਚੋਰਾਂ ਦੇ ਬੈਠੇ ਪਾਡਾ ਕੱਟਾ ਕਰਾਂਗੇ ਉਹਨਾਂ ਸੁਣਿਆ ਕਰਾਂਗੇ ਫਿਰ ਇਹਨੂੰ ਕੁੱਟ ਲਾਂਗੇ ਕੋਈ ਫਿਕਰ ਨਹੀਂ ਅੱਛਾ ਫਿਰ ਰਾਹੀਂ ਨਹੀਂ ਰਿਹਾ ਉਹ ਮਕਾਨ ਸੀ ਬੜਾ ਸ਼ਾਨਦਾਰ ਪੱਕਾ ਉਹ ਪੱਕਾ ਮਕਾਨ ਸਾਨੂੰ ਦੇ ਗਿਆ ਉਹ ਰਾਤੋਂ ਰਾਤ ਹੁਣ ਮਕਾਨ ਚੰਗਾ ਹੈ ਸਾਡਾ ਹੁਣ ਇੱਥੇ ਹਾਲਾਤ ਠੀਕ ਨੇ ਇੱਥੇ ਲਾ ਠੀਕ ਨੇ ਪਿੰਡ ਯਾਦ ਆਉਂਦਾ ਆਪਣਾ ਪਿੰਡ ਤੇ ਯਾਦ ਆਉਂਦਾ ਭਾਵੇਂ ਕਿੰਨੇ ਵੀ ਰਹੀ ਹੈ ਪਿੰਡ ਅਜੇ ਵੀ ਯਾਦ ਆਉਂਦਾ ਦਿਖਾ ਦਈਏ ਪਿੰਡ ਤੁਹਾਨੂੰ ਦਿਖਾ ਦੇ ਚਲੋ ਜੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਤੁਹਾਡਾ ਪਿੰਡ ਵਿਖਾਈਏ ਆ ਪਿੰਡ ਵਿਖਾਓ ਸਹੀ ਹੋ ਗਿਆ ਕੋਈ ਪਿੰਡ ਦੀ ਮਸ਼ਹੂਰ ਜਗ੍ਹਾ ਦੱਸੋ ਜਦੀ ਉੱਥੇ ਇੱਕ ਮਸ਼ਹੂਰੀ ਗੱਲ ਦੱਸਣਾ ਹਾਂ ਸਾਡੇ ਪਿਓ ਨੇ 70 ਰੁਪਏ ਦੀ ਗੱਡੀ ਲਈ ਲੱਕੜ ਦੀ ਤੇ ਪੈਸੇ ਧਾਰ ਕੀਤੇ ਸੋਣ ਭਾਦੋਂ ਤੋਂ ਦੇਵਾਂਗੇ ਅੱਛਾ ਸੋਣ ਭਾਦੋਂ ਆਏ ਨੇ ਵਿਰਗੇ ਟੋਲੇ ਅੱਛਾ ਮਾੜੇ ਪਿਓ ਨੇ ਪੁੱਛਿਆ ਮੌਲਵੀ ਨੂੰ ਆਂਦਾ 70 ਰੁਪਏ ਨੂੰ ਦੇਣੇ ਪੈਣੇ ਨੇ ਹਾਂ ਫਿਰ 70 ਰੁਪਏ ਸਾਡਾ ਪਿਓ ਇੰਡੀਆ ਜਾ ਕੇ ਨਾ ਦੇ ਗਿਆ ਉਹ ਹਿੰਦੂ ਲੈਣਾ ਉਹ ਆਂਦਾ ਮੁਸਲਮਾਨ ਕਰਦੇ ਹੋਏ ਉਹ ਤਰਖਾਨ ਆਂਦਾ ਹਿੰਦੂ ਲਵੇ ਨਾ ਲਵੇ ਆਂਦਾ ਮੁਸਲਮਾਨ ਕਰਦੇ ਹੋਏ ਤੁਸੀਂ ਅੱਛਾ ਉਹ ਆਂਦਾ ਉਹਨੇ ਕਿ ਅੱਗੇ ਤੁਸੀਂ ਦਬ ਲੈਂਦੇ ਹੋ ਅੱਗੇ ਜਿੰਨੇ ਜੀ ਉਹਨੇ ਸਮਝੇ ਕੱਖ ਨਹੀਂ ਸੀ ਦੋ ਥੱਪੜ ਮਾਰ ਨਹੀਂ ਪੈ ਦਿੰਦਾ ਅੱਛਾ ਉਹਦੇ ਸਾਡੇ ਬੰਦੇ ਸਾਡੇ ਆਪਣੇ ਅੱਬੇ ਦਾ ਨਾਮ ਹੀ ਦੱਸੋ ਨਾ ਸ਼ੇਰ ਮੁਹੰਮਦ ਬਾਬਾ ਸ਼ੇਰ ਮੁਹੰਮਦ ਅੱਛਾ ਬਾਬਾ ਅਬਦੁਲ ਗਫੂਰ ਮੇਰੇ ਤਾਏ ਦਾ ਨਾਮ ਸੀ ਸਹੀ ਹੋ ਗਿਆ ਬਾਬਾ ਸ਼ੇਰ ਮੁਹੰਮਦ ਫਿਰ ਪੈਸੇ ਦੇਣ ਗਿਆ ਇੰਡੀਆ ਚ ਇੰਡੀਆ ਦੇ ਕੇ ਗਏ ਆਏ। ਇੰਡੀਆ ਦੇ ਗਏ ਬੜੀ ਮਾਨਤ ਵਾਲੀ ਗੱਲ ਹੈ ਜੀ ਬੜੀ ਵਧੀਆ ਗੱਲ ਹੈ ਠੀਕ ਹੋ ਗਿਆ ਬਜ਼ੁਰਗੋ ਹਾਂ